ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 29 ਅਗਸਤ 2017 14 ਪਾਦੂ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਫੇਸਬੁੱਕ ਰਾਹੀਂ ਇਸ ਚੈਨਲ ਨਾਲ ਜੁੜੇ ਹੋ ਤਾਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤਾਂ ਕਿ ਇਸ ਜੋ ਵੀ ਇਸ ਵਿੱਚ ਆਪਾਂ ਸੱਚਾਈ ਦੱਸਦੇ ਹਾਂ ਉਹ ਅਗਲੇ ਜਿਹੜੇ ਤੁਹਾਡੇ ਰਿਲੇਟਿਵਸ ਨੇ ਜਾਂ ਫਰੈਂਡਸ ਨੇ ਉਹਨਾਂ ਤੱਕ ਪਹੁੰਚ ਸਕੇ। ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ ਦਾ ਜੋ ਪਹਿਲਾ ਇਸ਼ੂ ਹੈਗਾ ਉਹਦੇ ਬਾਰੇ ਤੁਹਾਡਾ ਆਪਾਂ ਤਬਸਰਾ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਸਰੋਤਿਆਂ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਜੀ, ਜਿਨ੍ਹਾਂ ਨੇ ਪਿਛਲੇ 2-3 ਦਿਨਾਂ ਦੇ ਸਾਡੇ ਜਿਹੜੇ ਡਿਫਰੈਂਟ ਪ੍ਰੋਗਰਾਮ ਸੀ, ਫਰਾਈਡੇ ਦਾ ਔਰ ਕੱਲ੍ਹ ਦਾ, ਇਸ ਦੇ ਉੱਤੇ ਉਹਨਾਂ ਨੇ ਬੜੇ ਐਡਮੀਰੇਸ਼ਨ ਵਾਲੇ, ਸ਼ਲਾਘਾ ਵਾਲੇ, ਐਪਰੀਸ਼ੀਏਸ਼ਨ ਵਾਲੇ ਕਮੈਂਟ ਲਿਖੇ ਨੇ ਜੀ। ਬਹੁਤ ਸਾਰੀਆਂ ਫੋਨ ਕਾਲਸ ਵੀ ਨੇ ਔਰ ਹੁਣ ਕਿਉਂਕਿ ਵਕਤ ਤਾਂ ਉਨਾ ਹੀ ਹੁੰਦਾ ਹੈ, 24 ਘੰਟੇ ਦਿੰਦੇ ਹੁੰਦੇ ਨੇ, 17-18 ਘੰਟੇ ਕੰਮ ਕਰਦੇ ਆ ਵੀ ਜਿਹੜਾ ਹੈ ਸਾਰਿਆਂ ਤੱਕ 1 to 1 ਪਹੁੰਚ ਨਹੀਂ ਹੋ ਸਕਦੀ। ਸੋ ਮੈਂ ਸਾਰਿਆਂ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਜੀ। ਪਰ ਮੈਂ ਇਹ ਵੀ ਕਹਾਂਗਾ ਕਿ ਇਹ ਤੁਹਾਡਾ ਪਿਆਰ ਵੀ ਹੈ ਔਰ ਤੁਹਾਡੇ ਵੱਲੋਂ ਬਹੁਤ ਸਾਰਿਆਂ ਵੱਲੋਂ ਸਾਨੂੰ ਮਿਲਦੀ ਇਨਪੁਟ ਵੀ ਹੈ। ਜਿੱਥੇ ਤੁਸੀਂ ਕੋਈ ਖਬਰ ਦੇਖਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਜਿਹੜੀ ਹੈ ਲਾਹੇਵੰਦੀ ਜਾਣਕਾਰੀ ਹੈ ਤੁਸੀਂ ਸਾਡੇ ਤੱਕ ਪਹੁੰਚਾਉਂਦੇ ਹੋ, ਅਸੀਂ ਤਾਂ ਉਹ ਸਾਰੇ ਨੂੰ ਇਸ 1 ਘੰਟੇ ਦੇ ਵਿੱਚ ਇਕੱਠਾ ਕਰਕੇ ਦੁਬਾਰਾ ਤੁਹਾਨੂੰ ਪਰੋਸ ਦਿੰਦੇ ਆ। ਸੋ ਤੁਸੀਂ ਵਧਾਈ ਦੇ ਹੱਕਦਾਰ ਹੋ ਕਿ ਤੁਸੀਂ ਸਾਡੇ ਨਾਲ ਵੀ ਪਿਆਰ ਕਰਦੇ ਹੋ ਔਰ ਪੰਥਕ ਚੜ੍ਹਦੀ ਕਲਾ ਦੇ ਲਈ ਜਿਹੜਾ ਹੈ ਤੁਸੀਂ ਸਭ ਦੀ ਸੁਰਤ ਧਿਆਨ ਜਿਹੜਾ ਹੈ ਉਹ ਇਸ ਪਾਸੇ ਹੈ ਤਾਂ ਕਿ ਇਸ 'ਚੋਂ ਅਸੀਂ ਕੁਝ ਚੰਗਾ ਕੱਢ ਸਕੀਏ। ਬਿਲਕੁਲ ਡਾਕਟਰ ਸਾਹਿਬ। ਹੁਣੇ ਥੋੜ੍ਹੀ ਦੇਰ ਪਹਿਲਾਂ ਜਿਹੜਾ ਹੈ ਮੇਰਾ ਪ੍ਰੋਗਰਾਮ ਕੌਮੀ ਆਵਾਜ਼ ਰੇਡੀਓ ਦੇ ਉੱਤੇ ਆਸਟ੍ਰੇਲੀਆ 'ਚ ਵੀ ਸੀ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਸਵਾਲ ਪੁੱਛਿਆ ਕਿ ਬਹੁਤ ਵਾਰੀ ਹੁਣ ਇਹ ਕਲੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਔਨ ਦਾ ਬੈਕ ਫੁੱਟ ਜੀ, ਕਿਉਂਕਿ BJP ਇਸ ਵੇਲੇ ਪੂਰੀ ਤਰ੍ਹਾਂ ਹਰਿਆਣੇ 'ਚ ਵੀ ਉਸ ਦੀ ਫੇਲਿਅਰ ਲਾਅ ਐਂਡ ਆਰਡਰ ਦੇ ਮੁੱਦੇ ਤੇ ਇਸ ਸੌਦਾ ਸਾਧ ਨੂੰ ਜਿਵੇਂ ਉਹਨਾਂ ਨੇ ਬਿਲਟ ਕੀਤਾ ਹੈ, ਜਿਵੇਂ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਨੇ ਜਿੱਥੇ ਕਿਉਂਕਿ ਮਹਾਰਾਸ਼ਟਰ 'ਚ ਵੀ BJP ਸ਼ਿਵ ਸੈਨਾ ਦੀ ਸਰਕਾਰ ਹੈ, ਉਹਨੂੰ ਵਰਸੇਟਾਈਲ ਪਰਸਨ ਆਫ ਦਾ ਈਅਰ ਅਵਾਰਡ ਦਿੱਤਾ ਹੈ ਔਰ 2 ਹਫ਼ਤੇ ਪਹਿਲਾਂ 10 ਅਗਸਤ ਨੂੰ 51 ਲੱਖ ਰੁਪਏ ਦਾ ਚੈੱਕ 2 ਮਿਨਿਸਟਰ ਜਿਹੜੇ ਨੇ ਉਹ ਦੇ ਕੇ ਆਏ ਔਰ ਹੁਣ ਇਹ ਉਹ ਪ੍ਰਚਾਰ ਉਹਨਾਂ ਨੇ ਇੱਕ ਪਾਸਿਓਂ ਵਿੱਢਿਆ ਕਿ ਜੀ ਦੇਖੋ ਇਹ ਤਾਂ ਅਟਲ ਬਿਹਾਰੀ ਵਾਜਪਾਈ ਨੂੰ ਇਹ ਚਿੱਠੀ 2002 ਦੇ ਵਿੱਚ ਸਾਧਵੀਆਂ ਨੇ ਲਿਖੀ ਔਰ ਇਹ ਉਹਨਾਂ ਨੇ ਹੀ ਜਿਹੜਾ ਉਹ ਆਰਡਰ ਕੀਤੀ ਇਨਵੈਸਟੀਗੇਸ਼ਨ। ਇਹ ਵੀ ਗੱਲ ਬੜੀ ਸਪਸ਼ਟ ਹੈ ਔਰ ਇਸੇ ਤਰ੍ਹਾਂ ਇੱਕ ਜਿਹੜਾ ਖੱਬੇ ਪੱਖੀਆਂ ਦਾ ਅਖਬਾਰ ਦੇਸ਼ ਸੇਵਕ ਉਹਨਾਂ ਨੇ ਵੀ ਇਸ ਦਾ ਕ੍ਰੈਡਿਟ ਲਿਆ ਕਿ ਜੀ ਅਸੀਂ ਚਿੱਠੀ ਸਾਡੇ ਕੋਲ ਵੀ ਆਈ ਸੀ, ਪਹਿਲਾਂ ਰੈਸ਼ਨਲਿਸਟ ਸੁਸਾਇਟੀ ਵਾਲੇ ਫਲਾਂ ਨੇ ਭੇਜੀ, ਉਦੋਂ ਕੋਈ ਸੋਰਸ ਨਹੀਂ ਸੀ, ਫਿਰ ਖਬਰ ਲੱਗੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂ ਮੋਟੋ ਨੋਟਿਸ ਲਿਆ, ਫਿਰ ਅਸੀਂ ਉਹ ਚਿੱਠੀ ਵੀ ਛਾਪੀ। ਅਸੀਂ ਪੰਜਾਬੀ ਦਾ ਪਹਿਲਾ ਅਖਬਾਰ ਸੀ ਜਿਨ੍ਹਾਂ ਨੇ ਛਾਪੀ ਜੀ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਵੈਸੇ ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ ਜੀ, ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ, ਹਾਰ ਤਾਂ ਜਿਹੜੀ ਹੈ ਉਹ ਹੀ ਯਤੀਮ ਹੁੰਦੀ ਹੈ। ਕਿਉਂਕਿ ਜਦੋਂ ਕਿਸੇ ਗੱਲ ਲਈ ਔਰ ਇਹ ਆਮ ਇੱਥੇ ਕਾਰਪੋਰੇਸ਼ਨਸ, ਕੰਪਨੀਆਂ 'ਚ, ਆਰਗੇਨਾਈਜੇਸ਼ਨਸ 'ਚ ਹਰ ਥਾਂ ਤੇ ਦੇਖਣ ਚਾਹੁੰਦਾ ਹੈ ਕਿ ਜੇ ਕੋਈ ਨੁਕਤਾ ਸਫਲ ਹੁੰਦਾ ਹੈ ਤਾਂ ਫਿਰ ਹਰ ਕੋਈ ਸ਼ੇਖੀ ਬਘਾੜਦਾ ਹੈ ਕਿ ਜੀ ਦੇਖੋ ਮੈਂ ਇਹ ਸੁਜੈਸਟ ਕੀਤਾ ਸੀ, ਮੈਂ ਕਿਹਾ ਸੀ, ਮੈਂ ਇੰਪਲੀਮੈਂਟ ਕੀਤਾ ਸੀ। ਤੇ ਜਦੋਂ ਕੋਈ ਚੀਜ਼ ਡਿੱਗ ਪੈਂਦੀ ਹੈ ਫਿਰ ਬਲੇਮ ਗੇਮ ਹੁੰਦੀ ਹੈ, ਘਰ 'ਚ ਵੀ ਹੁੰਦਾ ਹੈ। ਸੋ ਕੁੱਲ ਮਿਲਾ ਕੇ ਮੈਂ ਕਿਹਾ ਉਸ ਪ੍ਰੋਗਰਾਮ 'ਚ ਵੀ ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਜਿਹੜੀ ਲੈਟਰ ਉਹ ਗਈ ਉਹ ਕੱਲੀ ਵਾਜਪਾਈ ਨੂੰ ਨਹੀਂ ਸੀ ਗਈ, ਉਹਦੇ 'ਚ ਉਹਨਾਂ ਨੇ ਲੋਕਲ ਨਿਊਜ਼ਪੇਪਰਸ ਨੂੰ ਵੀ ਭੇਜੀ, ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਭੇਜੀ
ਔਰ ਜਿੰਨੇ ਵੀ ਉਹ ਸੋਚ ਸਕਦੇ ਸੀ ਸੰਭਵ ਹੈ ਈਵਨ ਜਥੇਦਾਰ ਅਕਾਲ ਤਖਤ ਨੂੰ ਵੀ ਆਈ ਹੋਏ ਜੀ ਨਹੀਂ, ਕਿਉਂਕਿ ਉਹ ਹੁਣ ਤਾਂ ਸਾਰੇ ਹੀ ਜਿਹੜੇ ਨੇ ਇਹਨਾਂ ਨੇ ਤਾਂ ਵੈਸੇ ਹੀ ਉਸ ਗੁਨਾਹਗਾਰ ਨੂੰ ਜਿਹੜਾ ਹੈ ਉਹ ਜਿਵੇਂ ਮਾਫੀ ਦਾ ਡਰਾਮਾ ਕਰਨਾ ਚਾਹੁੰਦੇ ਸੀ ਜਿਹੜਾ ਸੰਗਤ ਨੇ ਨਹੀਂ ਚੱਲਣ ਦਿੱਤਾ। ਬਿਲਕੁਲ। ਲੇਕਿਨ ਇਹ ਕ੍ਰੈਡਿਟ ਉਸ ਸਟੇਜ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਹੀ ਜਾਂਦਾ ਹੈ ਜਿਸ ਦੇ ਚੀਫ ਜਸਟਿਸ ਨੇ ਜਾਂ ਉਹਨਾਂ ਦੇ ਪੈਨਲ ਨੇ ਇਸ ਦਾ ਸੂ ਮੋਟੋ ਨੋਟਿਸ ਲੈ ਕੇ ਇਸ ਕਾਰਵਾਈ ਨੂੰ ਸ਼ੁਰੂ ਕੀਤਾ ਸੀ। ਸੋ ਜ਼ਾਹਰ ਹੈ ਕਿ ਬੀਜੇਪੀ ਹੁਣ ਵਾਜਪਾਈ ਦੇ ਪਿੱਛੇ ਲੁਕ ਕੇ ਉਹਦੇ ਚੋਂ ਡਿਫੈਂਸ ਲੱਭਣਾ ਚਾਹੁੰਦੀ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਇਹ ਵੀ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਜੀ ਸੀਬੀਆਈ ਤਾਂ ਡਾਇਰੈਕਟਲੀ ਅੰਡਰ ਹੋਮ ਮਿਨਿਸਟਰੀ ਹੈ ਔਰ ਜੇ ਇਹ ਰੋਕਣਾ ਚਾਹੁੰਦੀ ਸਰਕਾਰ, ਜਿਵੇਂ ਹੁਣ ਸੀਬੀਆਈ ਜਿਹੜੀ ਹੈ ਉਹ ਮਗਰ ਪਾਈ ਹੋਈ ਹੈ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਪਾਈ ਹੈ ਬੰਗਾਲ 'ਚ, ਜੇ ਬਿਹਾਰ 'ਚ ਲਾਲੂ ਯਾਦਵ ਉਹਨਾਂ ਨੂੰ ਚੈਲੰਜ ਨਜ਼ਰ ਆਉਂਦਾ ਸੀ ਤੇ ਲਾਲੂ ਦੇ ਸਾਰੇ ਟੱਬਰ ਦੇ ਖਿਲਾਫ ਉਹ ਜਿਹੜੀ ਪੁੱਛਗਿੱਛ ਪੁਰਾਣੇ ਜਿਹੜੇ ਕੇਸ ਨੇ ਉਹ ਸਾਰੇ, ਔਰ ਇਹ ਆਮ ਹੈ ਕਿ ਸੀਬੀਆਈ ਨੂੰ ਜਿਹੜੀ ਵੀ ਰੂਲਿੰਗ ਪਾਰਟੀ ਹੁੰਦੀ ਹੈ, ਕਾਂਗਰਸ ਵੀ ਇਹੀ ਕੁਝ ਕਰਦੀ ਰਹੀ, ਇਹਨਾਂ ਨੇ ਜ਼ਰਾ ਮੋਰ ਐਗਰੈਸਿਵਲੀ ਸ਼ੁਰੂ ਕੀਤਾ ਜੀ। ਔਰ ਉਹਨਾਂ ਨੇ ਕਿਹਾ ਜੀ ਇਹ ਫਿਰ ਕਿਵੇਂ ਹੋ ਗਿਆ ਵੀ ਸੀਬੀਆਈ ਕੋਰਟ ਚੋਂ ਇਹ ਫੈਸਲਾ ਆ ਗਿਆ। ਮੈਂ ਕਿਹਾ ਜੀ ਇਸ ਲਈ ਹੋ ਗਿਆ ਕਿ ਇੰਡੀਪੈਂਡੈਂਟਲੀ ਸੀਬੀਆਈ ਨੂੰ ਇਹ ਜਾਂਚ ਨਹੀਂ ਸੀ ਦਿੱਤੀ ਹੋਈ, ਜਿਵੇਂ ਕਈ ਵਾਰੀ ਕੋਈ ਕੇਸ ਹੁੰਦਾ ਤੇ ਸਟੇਟ ਉਹਨੂੰ ਦੇ ਦਿੰਦੀ ਆ ਵੀ ਸੀਬੀਆਈ ਨੂੰ ਜਾਂਚ ਕਰੋ। ਇਹਦਾ ਕਿਉਂਕਿ ਸੂ ਮੋਟੋ ਨੋਟਿਸ ਹਾਈ ਕੋਰਟ ਨੇ ਲਿਆ ਸੀ, ਹਾਈ ਕੋਰਟ ਨੇ ਹੀ ਸੀਬੀਆਈ ਨੂੰ ਮਾਰਕ ਕੀਤੀ ਸੀ ਇਨਵੈਸਟੀਗੇਸ਼ਨ, ਪਰ ਇਹਨੂੰ ਮੋਨੀਟਰ ਲਗਾਤਾਰ ਹਾਈ ਕੋਰਟ ਕਰ ਰਿਹਾ ਸੀ। ਇਹੀ ਕਾਰਨ ਹੈ ਕਿ ਸੀਬੀਆਈ ਦਾ ਜੁਆਇੰਟ ਡਾਇਰੈਕਟਰ ਨਾਰਾਇਣਨ ਜਿਹਨੇ ਕਿਹਾ ਵੀ ਮੇਰੇ ਤੇ ਮੇਰੇ ਸੀਨੀਅਰ ਦਾ ਪ੍ਰੈਸ਼ਰ ਵੀ ਸੀ, ਦੂਸਰਿਆਂ ਦਾ ਵੀ ਸੀ, ਲੇਕਿਨ ਥੈਂਕਸ ਟੂ ਦਾ ਜੁਡੀਸ਼ਰੀ। ਤਾਂ ਉਦੋਂ ਮੈਨੂੰ ਇਸ ਕਮੈਂਟ ਦੀ ਸਮਝ ਨਹੀਂ ਸੀ ਆਈ ਵੀ ਇਹ ਜੁਡੀਸ਼ਰੀ ਇਨ ਦਾ ਐਂਡ ਜਿਹੜਾ ਨਤੀਜਾ ਆਇਆ ਉਹਨੇ ਕਿਹਾ ਥੈਂਕਸ ਟੂ ਦਾ ਜੁਡੀਸ਼ਰੀ ਵੀ ਆਰ ਏਬਲ ਟੂ ਕੰਪਲੀਟ ਆਵਰ ਇਨਵੈਸਟੀਗੇਸ਼ਨ। ਸੋ ਜ਼ਾਹਰ ਹੈ ਕਿ ਇਸ ਲਈ ਈਵਨ ਸੈਂਟਰਲ ਗਵਰਨਮੈਂਟ ਜਾਂ ਜੇ ਹੁਣ ਉਹਨਾਂ ਦੀ ਜਿਹੜੀ ਉਹ ਭਗਤਨੀ ਹੈ ਉਹਦੀ ਸੌਦਾ ਸਾਧ ਦੀ, ਉਹਨੇ ਕਿਹਾ ਜੀ ਸਾਡੇ ਨਾਲ ਧੋਖਾ ਹੋ ਗਿਆ, 2014 ਦੀਆਂ ਚੋਣਾਂ ਤੋਂ ਪਹਿਲਾਂ ਐਗਰੀਮੈਂਟ ਹੋਇਆ ਸੀ ਸਾਡੇ ਨਾਲ ਕਿ ਕੇਸ ਸਾਰੇ ਵਾਪਸ ਲੈ ਜਾਣਗੇ। ਸੋ ਹੁਣ ਗੱਲ ਇਹ ਨਹੀਂ ਹੈ ਕਿ ਵੀ ਧੋਖਾ ਕਿੱਥੇ ਆ ਕੇ ਹੋਇਆ, ਧੋਖਾ ਤਾਂ ਇਹ ਹੋਇਆ ਵੀ ਜੁਡੀਸ਼ਰੀ ਜਿਹੜੀ ਹੈ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਸਟਿਸ ਸਰਾਉਂ ਦਾ ਜਿਹੜਾ ਪੈਨਲ ਚੀਫ ਹੈ ਉਹਨਾਂ ਨੇ ਇਹ ਸਾਰੇ ਨੂੰ ਐਗਰੈਸਿਵਲੀ ਪਰਸੂ ਕੀਤਾ। ਤੇ ਜੇ ਬੀਜੇਪੀ ਦੀ ਮੈਂਟੈਲਿਟੀ ਦੇਖਣੀ ਹੈ ਕੀ ਹੈ, ਤੇ ਅੱਜ ਇੱਕ ਸਟੇਟਮੈਂਟ ਜਿਹੜੀ ਹੈ ਉਹ ਰਾਜਸਥਾਨ ਦੇ ਇੱਕ ਪ੍ਰਮੁੱਖ ਨਿਊਜ਼ਪੇਪਰ 'ਚ ਅਮਿਤ ਸ਼ਾਹ ਦੀ ਲੱਗੀ ਹੈ ਔਰ ਈਵਨ ਮੈਂ ਵੀ ਸ਼ਾਇਦ ਉਹਦਾ ਨੋਟਿਸ ਨਾ ਲੈਂਦਾ ਜੇ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਮਨੀਸ਼ ਤਿਵਾੜੀ ਜਿਹੜਾ ਉਸ ਤੇ ਕਮੈਂਟ ਨਾ ਕਰਦਾ। ਔਰ ਉਹਦੇ 'ਚ ਇਹ ਖਬਰ ਦੀ ਹੈਡਲਾਈਨ ਇਹ ਹੈ, ਕਾਂਗਰਸ ਫॉर ਪ੍ਰੋਬ ਇਨਟੂ ਅਮਿਤ ਸ਼ਾਹਜ਼ ਐਂਟੀ ਜੱਜ ਰਿਮਾਰਕਸ। ਹੁਣ ਇੱਕ ਪਾਸੇ ਤਾਂ ਜਗਦੀਪ ਸਿੰਘ ਹੀਰੋ ਹੈ ਹਰ ਇੱਕ ਦਾ ਹੀ, ਜਿਹੜਾ ਵੀ ਜਸਟਿਸ ਨੂੰ ਪਿਆਰ ਕਰਦਾ ਹੈ, ਜਿਹਨੂੰ ਲੱਗਦਾ ਹੈ ਕਿ ਭਾਈ ਲਓ ਉਹਨੇ ਕਿਵੇਂ ਇਨਾ ਬੋਲ ਲਿਆ। ਪਰ ਅੱਜ ਬੀਜੇਪੀ ਦਾ ਪ੍ਰੈਜ਼ੀਡੈਂਟ ਜਿਹੜਾ ਅਮਿਤ ਸ਼ਾਹ, ਜਿਹਨੂੰ ਚਾਣਕਿਆ ਕਹਿੰਦੇ ਨੇ, ਹੁਣ ਉਹਨਾਂ ਦੇ ਉਹਦੇ ਲਈ ਜਿਹੜੇ ਸ਼ਬਦ ਨੇ ਕਿ ਚਾਣਕਿਆ ਆਫ ਦਾ ਆਰਐਸਐਸ, ਕਿਉਂਕਿ ਚਾਣਕਿਆ ਇਸ ਲਈ ਹੈ ਕਿਉਂਕਿ ਇਹ ਮੋਦੀ ਦੇ ਹਰ ਜਿਹੜਾ ਮਰਡਰਸ ਕੰਮ ਹੈ ਉਹਦਾ ਸਾਥੀ ਰਿਹਾ। ਜਦੋਂ 2002 ਚ ਹਜ਼ਾਰਾਂ ਮੁਸਲਮਾਨ ਗੋਦਰਾ ਕਾਂਡ ਦੀ ਆੜ ਥੱਲੇ ਗੁਜਰਾਤ ਦੇ ਵਿੱਚ ਕਤਲ ਕੀਤੇ ਗਏ, ਉਹਨਾਂ ਦੀ ਨਸਲਕੁਸ਼ੀ ਕੀਤੀ ਗਈ, ਤੇ ਉਦੋਂ ਅਮਿਤ ਸ਼ਾਹ ਹੋਮ ਮਿਨਿਸਟਰ ਸੀ। ਔਰ ਜੇ ਅਸੀਂ ਰਾਣਾ ਅਯੂਬ ਜਿਨ੍ਹਾਂ ਨੇ ਗੁਜਰਾਤ ਫਾਈਲਸ ਲਿਖੀ ਹੈ, ਉਹਨੇ ਜਿਸ ਕਿਸਮ ਦੇ ਸਬੂਤ ਦਿੱਤੇ ਨੇ ਉਹਦਾ ਨੋਟਿਸ ਹੀ ਨਹੀਂ ਲਿਆ ਕਿਸੇ ਨੇ ਵੀ, ਨਾ ਜੁਡੀਸ਼ਰੀ ਨੇ ਨਾ ਕਿਸੇ ਲੈਵਲ ਤੇ, ਈਵਨ ਉਹਨਾਂ ਦੇ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਨੇ। ਔਰ ਉਹਦੇ 'ਚ ਵੀ ਉਹਨੇ ਅਮਿਤ ਸ਼ਾਹ ਔਰ ਮੋਦੀ ਦੇ ਜਿਹੜੇ ਨੇ ਸਟਿੰਗ ਆਪਰੇਸ਼ਨ ਵੀ ਕੀਤੇ ਨੇ। ਔਰ ਜ਼ਾਹਰ ਹੈ ਕਿ ਵੀ ਇਹ ਜਿਹੜਾ ਚਾਣਕਿਆ ਬਣਿਆ ਹੋਇਆ ਹੈ, ਇਹਨਾਂ ਨੂੰ ਹੁਣ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਆਰਐਸਐਸ ਬॉय ਖਾਸ ਤੌਰ ਤੇ ਮਨੋਹਰ ਖੱਟੜ ਪ੍ਰਚਾਰਕ ਦੇ ਤੌਰ ਤੇ ਇਨ ਐਕਸਪੀਰੀਅੰਸ ਲਿਆ ਕੇ ਬਿਠਾਇਆ ਸੀ, ਇਹ ਹਰਿਆਣਾ ਹੱਥੋਂ ਨਾ ਨਿਕਲ ਜਾਏ ਦੁਬਾਰਾ, ਕਿਉਂਕਿ 3 ਸਾਲ ਹੋ ਗਏ ਨੇ, 2 ਸਾਲ ਬਾਅਦ ਫਿਰ ਚੋਣਾਂ ਹੋਣੀਆਂ ਔਰ ਇੱਕ ਤੋਂ ਬਾਅਦ ਇੱਕ ਉਹ ਮੂਰਥਲ ਦੇ ਮੁਕਾਮ ਤੇ ਜਾਟ ਰਿਜ਼ਰਵੇਸ਼ਨ ਦਾ ਹੋਏ, ਉਹ ਦੂਸਰੇ ਦਾ ਹੋਏ, ਜਿਹੜਾ ਇੱਕ ਰਾਮਦੇਵ ਕੇ ਕੌਣ ਜਿਹੜਾ ਹਰਿਆਣੇ ਦੇ ਵਿੱਚ ਇਸ ਕਿਸਮ ਦਾ ਹੀ, ਉੱਥੇ ਵੀ 8 ਬੰਦੇ ਮਾਰੇ ਗਏ ਸੀ, ਉਹਦੀ ਹੈਂਡਲਿੰਗ ਹੋਏ। ਔਰ ਲਾ ਐਂਡ ਆਰਡਰ ਦੇ ਮਾਮਲੇ 'ਚ ਹੁਣ ਪੰਚਕੂਲਾ ਦਾ ਮੁੱਦਾ ਸਾਹਮਣੇ ਆਇਆ ਹੈ ਔਰ ਉਸ ਤੋਂ ਪਹਿਲਾਂ ਵੀ ਕੁਝ ਘਟਨਾਵਾਂ ਉੱਪਰੋਂ ਥੱਲੀ ਜਿਹੜੀਆਂ ਨੇ ਇਸ ਕਿਸਮ ਦੀਆਂ ਹੋਈਆਂ ਨੇ ਪਿਛਲੇ ਇਸ ਸਾਰੇ ਪੀਰੀਅਡ ਦੇ ਵਿੱਚ। ਔਰ ਹੁਣ ਇਹ ਜਿਹੜੇ ਚਾਣਕਿਆ ਨੇ, ਜਿੰਨੇ ਮਰਜ਼ੀ ਚਾਣਕਿਆ ਹੋਣ, ਕਈ ਵਾਰ ਅਲਟੀਮੇਟਲੀ ਰੱਬ ਦਾ ਵੀ ਆਪਣਾ ਇੱਕ ਨਿਜ਼ਾਮ ਹੈ ਔਰ ਉਹ ਇਸ ਕਦਰ ਫਰਸਟ੍ਰੇਟ ਹੈ। ਔਰ ਇਹ ਕਾਂਗਰਸ ਨੇ ਕਿਹਾ ਕਿ ਵੀ ਇਹ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਏ, ਕਿਉਂਕਿ ਇਹਨੇ ਅਮਿਤ ਸ਼ਾਹ ਨੇ ਜਿਹੜਾ ਉਹ ਰਾਜਸਥਾਨ ਦੇ ਉਸ ਨਿਊਜ਼ਪੇਪਰ ਦੇ ਵਿੱਚ ਕਿਹਾ ਕਿ ਸੀਬੀਆਈ ਜੱਜ ਵਾਜ਼ ਰਿਸਪੌਂਸਿਬਲ for the violent aftermath of Dera Chief's conviction
and that he could have pronounced his judgment at a later time। ਔਰ ਇਹ ਹੁਣ ਕਹਿੰਦਾ ਕਿ ਜੀ ਇਹ ਜੋ ਵਾਇਲੈਂਸ ਪੰਚਕੂਲੇ 'ਚ ਹੋਈ ਇਹਦੇ ਲਈ CBI ਦਾ ਜੱਜ ਯਾਨੀ ਕਿ ਜਗਮੀਤ ਸਿੰਘ ਇਹਦੇ ਲਈ ਜ਼ਿੰਮੇਵਾਰ ਹੈ, ਕਿਉਂਕਿ ਉਹਨੇ ਜਿਹੜੀ ਹੈ ਜਜਮੈਂਟ ਉਦਣ ਕਿਉਂ ਸੁਣਾਈ, ਕਿਸੇ ਹੋਰ ਦਿਨ ਵੀ ਸੁਣਾ ਸਕਦਾ ਸੀ। ਔਰ ਇਸ ਚਾਣਕਿਆ ਨੂੰ ਕੋਈ ਪੁੱਛੇ ਕਿ ਭਾਈ ਉਸ ਦਿਨ ਤਾਂ ਉਹਨੇ ਸਿਰਫ ਉਹਨੂੰ ਗਿਲਟੀ ਪ੍ਰੋਨਾਉਂਸ ਕੀਤਾ ਸੀ, ਔਰ ਇਹ ਬਿਫੋਰ ਪਤਾ ਸੀ ਕਿ ਵੀ ਇਹ ਡੇਟ ਰੱਖੀ ਹੋਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦਾ ਬੈਂਚ ਜਸਟਿਸ ਸਰਾਉਂ ਦੇ ਥੱਲੇ ਜਿਹੜਾ ਮੋਨੀਟਰ ਕਰ ਰਿਹਾ ਸੀ, ਉਹ ਬਾਰ-ਬਾਰ ਵਾਰਨ ਕਰ ਰਿਹਾ ਸੀ ਹਰਿਆਣਾ ਸਰਕਾਰ ਨੂੰ ਕਿ ਵੀ ਇਹ ਜਿਹੜਾ ਜਾਟ ਰਿਜ਼ਰਵੇਸ਼ਨ ਵਾਲੀ ਗੱਲ ਰਿਪੀਟ ਨਹੀਂ ਹੋਣ ਦਿੱਤੀ ਜਾਏਗੀ, ਤੁਹਾਨੂੰ ਰਿਸਪੌਂਸਿਬਲ ਠਹਿਰਾਇਆ ਜਾਏਗਾ। ਔਰ ਇਹਨਾਂ ਦਾ ਚੀਫ ਸੈਕਟਰੀ, ਹੋਮ ਸੈਕਟਰੀ ਝੂਠ ਬੋਲ ਰਹੇ ਸੀ, ਔਰ ਹੋਮ ਮਿਨਿਸਟਰ ਕਿਉਂਕਿ ਖੱਟੜ ਹੈ, ਜ਼ਿੰਮੇਵਾਰੀ ਫਿਰ ਉਹਦੇ ਤੇ ਹੀ ਆਉਂਦੀ। ਝੂਠ ਬੋਲ ਰਹੇ ਸੀ ਜੀ ਅਸੀਂ ਦਫਾ 144 ਲਾ ਦਿੱਤੀ। ਜਦੋਂ ਉਹਨੇ ਕਿਹਾ ਜੱਜ ਨੇ ਪੜ੍ਹੋ ਕੀ ਹੈ, ਤਾਂ ਉਹਦੇ 'ਚੋਂ ਹੈ ਹੀ ਨਹੀਂ ਸੀ ਕਿ 5 ਬੰਦੇ ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ। ਉਹਨੇ ਕਿਹਾ ਜੀ ਕਲੈਰੀਕਲ ਮਿਸਟੇਕ ਹੋ ਗਈ। ਸੋ ਜ਼ਾਹਰ ਹੈ ਕਿ ਵੀ ਜੇ ਇੱਕ ਪਾਸੇ ਸਾਨੂੰ ਜਗਦੀਪ ਸਿੰਘ ਹੀਰੋ ਨਜ਼ਰ ਆ ਰਹੇ, ਤੇ ਹੁਣ ਇਹਨਾਂ ਨੇ ਉਹਨੂੰ ਕਿਸ ਪਾਸੇ ਲਿਜਾਣਾ ਔਰ ਅਲਟੀਮੇਟਲੀ ਉਹਦਾ ਕੀ ਫੇਟ ਹੋਏਗਾ, ਇਸ ਚਾਣਕਿਆ ਦੇ ਮੂੰਹੋਂ ਜਿਹੜੀ ਇਸ ਕਿਸਮ ਦੀ ਗੱਲ ਹੈ ਇਹ ਦੱਸਦੀ ਹੈ ਕਿ ਇਹ ਮੈਸੇਜ ਕੱਲਾ ਉਹਨਾਂ ਨੇ ਜਗਦੀਪ ਸਿੰਘ ਨੂੰ ਨਹੀਂ ਦਿੱਤਾ, ਇਹ ਉਹਨਾਂ ਨੇ ਸਾਰੇ ਹੀ ਜਿਹੜੇ ਜੁਡੀਸ਼ਰੀ ਦੇ ਵਿੱਚ ਇੰਡੀਪੈਂਡੈਂਟ ਥਿੰਕਿੰਗ ਦੇ ਨਾਲ ਲਾਅ ਆਫ ਦਾ ਲੈਂਡ ਜੀ, ਔਰ ਇੱਕ ਪਾਸੇ ਲਾਅ ਆਫ ਦਾ ਲੈਂਡ ਹੁੰਦਾ, ਇੱਕ ਪਾਸੇ ਲਾਅ ਆਫ ਦਾ ਰੂਲਰਸ ਹੁੰਦਾ। ਬਿਲਕੁਲ। ਔਰ ਇਹ ਰੂਲਰ ਨੇ ਬਣੇ ਹੋਏ, ਔਰ ਇਹ ਚਾਹੁੰਦੇ ਨੇ ਕਿ ਵੀ ਇੱਥੇ ਲਾਅ ਆਫ ਦਾ ਰੂਲਰ ਚੱਲੇਗਾ, ਰੂਲਰਸ ਚੱਲੇਗਾ, ਲਾਅ ਆਫ ਦਾ ਲੈਂਡ ਨਹੀਂ ਚੱਲੇਗਾ। ਔਰ ਮੈਂ ਸਮਝਦਾ ਵੀ ਇਹ ਦੋ ਖਬਰਾਂ ਹੋਰ ਜਿਹੜੀਆਂ ਕਿ ਅੱਜ, ਕਿਉਂਕਿ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਜੀ ਦੇਖੋ ਜੁਡੀਸ਼ਰੀ ਨੇ ਜਸਟਿਸ ਕੀਤਾ ਔਰ ਇਹ ਅੱਗੋਂ ਗੱਲ ਹੋਪ ਆ ਗਈ, ਔਰ ਮੇਰਾ ਇਹੀ ਕਹਿਣਾ ਹੈ, ਮੈਂ ਕਿਹਾ ਜੀ ਇਹ ਸਿਰਫ ਇੱਕ ਹਨੇਰੇ ਅਸਮਾਨ ਦੇ ਵਿੱਚ ਰੱਬ ਦੇ ਜਲਵੇ ਨੇ। there happen to be right people at the right places। ਬਿਲਕੁਲ। ਜੁਆਇੰਟ ਡਾਇਰੈਕਟਰ ਦੀ ਇਨਵੈਸਟੀਗੇਸ਼ਨ, ਛਤਰਪਤੀ ਦਾ ਉਸ ਨੂੰ ਛਾਪਣਾ, ਰਣਜੀਤ ਸਿੰਘ ਦਾ ਜਿਹੜਾ ਆਪਣੀ ਜਾਨ ਦੇ ਕੇ ਵੀ ਆਪਣੇ ਭੈਣ ਦੇ ਆਨਰ ਦੇ ਲਈ ਉਹਨੂੰ ਚੈਲੰਜ ਕਰਨਾ, ਉਹਨਾਂ ਬੀਬੀਆਂ ਦਾ ਖਲੋਤੇ ਰਹਿਣਾ, ਜਸਟਿਸ ਸਰਾਉਂ ਵਰਗੇ ਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਪੈਨਲ 'ਚ ਆ ਜਾਣਾ, ਔਰ ਜਗਦੀਪ ਸਿੰਘ ਦਾ ਜਿਹੜਾ ਇਸ ਮਾਮਲੇ ਦੇ ਵਿੱਚ ਫਰਮ ਲਾਈਨ। ਸੋ ਇਹ ਹਮੇਸ਼ਾ ਨਹੀਂ ਹੋਣਾ, ਔਰ ਇਹ ਲੱਗਦਾ ਹੀ ਹੈ ਜੇ ਮੈਂ ਕਿਹਾ ਜੁਡੀਸ਼ਰੀ ਇੰਨੇ ਕੀ ਜੋਗੇ ਹੁੰਦੀ ਤਾਂ ਫਿਰ 33 ਸਾਲ ਤੋਂ ਜੋ ਨਵੰਬਰ 84 'ਚ ਹੋਇਆ ਜੀ, ਔਰ ਗੁਜਰਾਤ ਦੇ ਵਿੱਚ 2002 ਤੋਂ ਬਾਅਦ ਅਸੀਂ ਦੇਖਦੇ ਹਾਂ 15 ਸਾਲ ਹੋ ਗਏ ਨੇ ਕੀ ਚੱਲ ਰਿਹਾ। ਔਰ ਇਹੀ ਨਹੀਂ, ਅੱਜ ਦੋ ਖਬਰਾਂ ਇਹ ਦੱਸਣ ਲਈ ਕਾਫੀ ਨੇ ਕਿ ਜੁਡੀਸ਼ਰੀ ਅਲਟੀਮੇਟਲੀ ਜਿਹੜੀ ਹੈ ਉਹ ਉਸੇ ਹੀ ਪੈਟਰਨ ਨੂੰ ਫੋਲੋ ਕਰਦੀ ਹੈ ਜਿਹੜਾ ਰੂਲਰਸ ਦਾ ਪੈਟਰਨ ਹੈ। ਔਰ ਉਹਦੇ 'ਚ ਕਿਉਂਕਿ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਚਿੱਠੀ ਸਿੰਘਪੁਰਾ ਵਾਕਿਆ ਹੋਇਆ 20 ਮਾਰਚ 2000 ਨੂੰ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਫੇਰੀ ਦੇ ਉੱਤੇ ਗਏ, ਔਰ ਉਸ ਤੋਂ ਬਾਅਦ ਉਹਨਾਂ ਨੇ ਕਿਵੇਂ ਨੇੜੇ ਪੱਥਰੀਬਲ ਥਾਂ ਤੋਂ 5 ਬੇਗੁਨਾਹ ਕਸ਼ਮੀਰੀ ਨੌਜਵਾਨ ਚੁੱਕ ਕੇ ਮੁਕਾਬਲੇ ਦੇ ਵਿੱਚ ਮਾਰ ਕੇ ਕਿਹਾ ਜੀ ਪਾਕਿਸਤਾਨ ਤੋਂ ਆਏ ਲਸ਼ਕਰੇ ਤੈਅਬਾ ਵਾਲੇ ਸੀ, ਉਹਨਾਂ ਦੇ ਕੱਪੜੇ ਨਜ਼ਰ ਆਏ, ਲੋਕਾਂ ਨੇ ਪ੍ਰੋਟੈਸਟ ਕੀਤਾ, CBI ਇਨਕੁਆਇਰੀ ਮਾਰਕ ਹੋਈ, ਕੇਸ ਸੁਪਰੀਮ ਕੋਰਟ ਤੱਕ ਗਿਆ, ਔਰ ਲੱਗਦਾ ਸੀ ਕਿ ਭਾਈ ਜਿਹੜੇ ਉਹਦੇ 'ਚ ਆਰਮੀ ਵਾਲੇ, ਕਿਉਂਕਿ ਉਹ 35 ਸਿੱਖਾਂ ਨੂੰ ਚਿੱਠੀ ਸਿੰਘਪੁਰਾ 'ਚ ਮਾਰਨਾ ਹੀ ਕੰਮ ਇੰਡੀਅਨ ਏਜੰਸੀਆਂ ਦਾ ਸੀ, ਲੇਕਿਨ ਇਸ ਦੀ ਥਾਂ ਤੇ ਕਿ ਸੁਪਰੀਮ ਕੋਰਟ ਜਸਟਿਸ ਦਿੰਦਾ, ਉਹਨਾਂ ਨੇ ਕਿਹਾ ਜੀ ਕਿਉਂਕਿ ਫੌਜੀ ਅਫਸਰ ਨੇ ਤੇ ਇਹ ਮਿਲਟਰੀ ਟ੍ਰਿਬਿਊਨਲ ਦੇ ਕੋਲ ਹੀ ਗੱਲ ਜਾਏਗੀ, ਔਰ ਮਿਲਟਰੀ ਟ੍ਰਿਬਿਊਨਲ ਨੇ ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ। ਸੋ ਇਹ ਉਹਨਾਂ ਦਾ ਇੱਕ ਪਾਸੇ ਲਾਈਨ ਆਫ ਜਸਟਿਸ ਹੈ। ਹੁਣ ਅਸੀਂ ਪਹਿਲੀ ਖਬਰ ਜਿਹੜੀ ਕਿ ਜਿਹਦਾ ਸਬੰਧ ਕਿ ਜੂਨ 84 ਦੇ ਨਾਲ ਹੈ, ਔਰ ਜਦੋਂ ਅਸੀਂ ਜੂਨ 84 'ਚ ਕਿਵੇਂ ਭਾਰਤੀ ਫੌਜ ਨੇ ਫੁੱਲ ਸਕੇਲ ਅਟੈਕ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਕੀਤਾ ਜੀ, ਕਿਵੇਂ ਫੌਜ ਨੇ ਉੱਥੇ ਲੁੱਟ ਮਚਾਈ, ਕਿਵੇਂ ਜੋ ਕੁਛ ਆਇਆ, ਤੋਸ਼ਾਖਾਨਾ ਲੁੱਟਿਆ, ਕਰੋੜਾਂ ਰੁਪਏ ਜਿਹੜੇ ਦਾ ਹੋਰ ਸਟੱਫ ਲੁੱਟਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਿਹੜਾ ਉਹ ਪੈਕ ਕਰਕੇ ਆਰਮੀ ਦੇ ਟਰੱਕਾਂ ਦੇ ਵਿੱਚ ਜਿਹੜਾ ਕਿ ਸੈਂਕੜੇ ਟਰੱਕ ਪੈਕ ਕਰਕੇ ਕਿੱਥੇ ਲਗਾਏ ਅਣਦੱਸੀ ਥਾਂ ਤੇ 33 ਸਾਲ ਤੋਂ ਸਿੱਖ ਮੰਗ ਕਰ ਰਹੇ ਨੇ, ਉਹਨੂੰ ਮੁੜ ਕੇ ਅੱਗ ਲਾ ਦਿੱਤੀ ਗਈ। ਲੇਕਿਨ ਕੁਝ ਚੀਜ਼ਾਂ ਕਿਉਂਕਿ ਜਿਵੇਂ ਆਰਮੀ ਦੇ ਅਫਸਰਾਂ ਤੋਂ ਲੈ ਕੇ ਜਵਾਨਾਂ ਤੱਕ ਨੇ ਲੁੱਟ ਮਚਾਈ, ਇਹੀ ਨਹੀਂ ਕਿ ਦਰਬਾਰ ਸਾਹਿਬ ਦੇ ਅੰਦਰੋਂ, ਕਿਉਂਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿੰਨੇ ਨੇ ਘਰ ਲੋਕ ਖਾਲੀ ਕਰ ਗਏ ਸੀ ਜਾਂ ਜਿਹੜੇ ਉਹਨਾਂ ਘਰਾਂ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ, ਪਰ ਉਹਨਾਂ ਘਰਾਂ 'ਚ ਪਈਆਂ ਚੀਜ਼ਾਂ ਵੀ ਫੌਜੀ ਜਿਹੜੇ ਨੇ ਟਰੱਕਾਂ ਦੇ ਵਿੱਚ, ਚੌਕੀਆਂ ਦੇ VCR ਸੀ, ਟੇਪ ਰਿਕਾਰਡਰ ਸੀ, ਹੋਰ ਗਹਿਣੇ ਪੈਸੇ, ਪੂਰੀ ਲੁੱਟ। ਜਿਵੇਂ ਕਿ ਕਦੇ ਅਸੀਂ ਪੜ੍ਹਦੇ ਹੁੰਦੇ ਸੀ ਕਿ ਭਾਈ
14ਵੀਂ 15ਵੀਂ ਸਦੀ ਦੇ ਵੀ ਜਿਹੜੇ ਹਮਲਾਵਰ ਨੇ ਉਹ ਲੁੱਟ ਮਚਾਉਂਦੇ ਸੀ। ਔਰ ਇਸ ਕਿਸਮ ਦੀ ਇੱਕ ਲੁੱਟ ਦੇ ਵਿੱਚ ਉਸ ਵੇਲੇ ਦਾ ਇੱਕ ਫੌਜੀ ਮੇਜਰ ਜਿਹੜਾ ਕਿ ਕੰਪਨੀ ਕਮਾਂਡਰ ਸੀ ਉਹ ਵੀ ਆਇਆ। ਔਰ ਕਿਉਂਕਿ ਪ੍ਰੈਸ਼ਰ ਜ਼ਿਆਦਾ ਪਿਆ ਹੈ ਡਿਫੈਂਸ ਮਿਨਿਸਟਰੀ ਦਾ, ਬਾਅਦ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਬਾਕੀ ਆਪਣੀ ਲੁੱਟ ਲਗਾਉਣ ਦੇ ਲਈ ਕਰਨਾ ਪੈਣਾ ਸੀ। ਔਰ ਉਹਨਾਂ ਨੇ ਇੱਕ ਇਨਕੁਆਇਰੀ ਕੀਤੀ ਔਰ ਉਹਦੇ 'ਚ ਉਹਨਾਂ ਨੇ ਇੱਕ ਆਰਮੀ ਮੇਜਰ ਨੂੰ ਸਜ਼ਾ ਦਿੱਤੀ ਕਿਉਂਕਿ ਉਹਦੇ ਘਰ 'ਚੋਂ ਜਿਹੜੀਆਂ ਇਲੈਕਟ੍ਰੋਨਿਕ ਆਈਟਮਸ ਰਿਸੀਵ ਹੋਈਆਂ ਸੀ, ਇੱਕ ਕਲਰ ਟੀਵੀ, ਇੱਕ VCR, ਇੱਕ ਡੈਕ ਤੇ 3-in-1 ਜਿਹੜਾ ਵੀ ਉਹ ਟੇਪ ਰਿਕਾਰਡਰ ਟਾਈਪ ਹੁੰਦੇ ਸੀਗੇ। ਔਰ ਇਹ ਜਿਹੜੇ ਸਾਰੇ ਨੇ ਇਹਦੇ ਥੱਲੇ ਉਹਨੂੰ ਜਿਹੜਾ ਉਹਨਾਂ ਨੇ ਡਿਮੋਟ ਕਰ ਦਿੱਤਾ। ਔਰ ਇਹਦੇ ਬਾਵਜੂਦ ਕਿ ਜਦੋਂ ਤੱਕ ਇਸ ਇਨਕੁਆਇਰੀ ਦਾ ਰਿਜ਼ਲਟ ਆਇਆ, ਕਿਉਂਕਿ ਜਿਸ ਲੈਵਲ ਤੇ ਇਨਕੁਆਇਰੀ ਹੋਈ ਉਹਨੂੰ ਉਹਨਾਂ ਨੇ ਉਸ ਵੇਲੇ ਜਿਹੜਾ ਇੱਕ ਗੱਲ ਦਾ ਹੋਰ ਵੀ ਧਿਆਨ ਰਿਹਾ, ਜਦੋਂ ਅਸੀਂ ਜੂਨ 84 ਨੂੰ ਕਿਵੇਂ ਫੌਜ ਨੇ ਦੁਸ਼ਮਣ ਵਾਂਗ ਬਿਹੇਵ ਕੀਤਾ ਜੀ। ਇਹੀ ਨਹੀਂ ਕਿ ਵੀ ਉਹਨਾਂ ਨੇ ਇਨਡਿਸਕ੍ਰਿਮੀਨੇਟ ਕਿਲਿੰਗਸ ਕੀਤੀਆਂ, ਪੁਆਇੰਟ ਬਲੈਂਕ ਰੇਂਜ ਤੇ ਮਾਰਿਆ, ਲੇਕਿਨ ਜਿਵੇਂ ਜੰਗ ਦੇ ਵਿੱਚ ਜਿਨ੍ਹਾਂ ਨੇ ਕੋਈ ਬਹਾਦਰੀ ਦਿਖਾਈ ਹੁੰਦੀ ਹੈ ਉਹਦੇ ਅਵਾਰਡ ਰੱਖੇ ਹੋਏ ਨੇ। ਇੱਧਰ ਜਿਹੜੇ ਨੇ ਉਹ ਪਰਮਵੀਰ ਚੱਕਰ ਤੋਂ ਲੈ ਕੇ ਅਸ਼ੋਕ ਚੱਕਰ ਔਰ ਦੂਜੇ ਤੀਜੇ ਕਿ ਮਹਾਵੀਰ ਚੱਕਰ, ਵੀਰ ਚੱਕਰ ਨੇ। ਪਾਕਿਸਤਾਨ ਦੇ ਵਿੱਚ ਵੀ ਨਿਸ਼ਾਨੇ ਹੈਦਰ ਔਰ ਦੂਸਰੇ ਜਿਹੜੇ ਨੇ ਬਰੇਵਰੀ ਦੇ ਅਵਾਰਡ ਨੇ। ਔਰ ਇਸ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਿਹਦੇ 'ਚ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਨੂੰ ਡਿਸਟਰੋਏ ਕੀਤਾ ਗਿਆ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ ਗਿਆ। ਔਰ ਇਹ ਕਰਨ ਵਾਲੇ ਫੌਜੀਆਂ ਨੂੰ ਫਿਰ ਰਾਸ਼ਟਰਪਤੀ ਭਵਨ, ਪ੍ਰੈਜ਼ੀਡੈਂਟ ਹਾਊਸ ਦਿੱਲੀ ਦੇ ਵਿੱਚ ਉਸ ਵੇਲੇ ਦੇ ਇੰਦਰਾ ਗਾਂਧੀ ਦੇ ਧੁੰਮ ਛੱਲੇ ਪ੍ਰਧਾਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਕਮਾਂਡਰ ਇਨ ਚੀਫ ਵੀ ਹੁੰਦਾ ਹੈ, ਇੱਕ ਬੜਾ ਗਲਿਟਰਿੰਗ ਫੰਕਸ਼ਨ ਕਰਕੇ ਬੜਾ ਵੱਡੇ ਲੈਵਲ ਤੇ ਫੌਜੀ ਜਿਹੜੇ ਅਫਸਰ ਔਰ ਜਵਾਨ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਅਵਾਰਡ ਦਿੱਤੇ ਗਏ, ਆਨਰ ਕੀਤਾ ਗਿਆ ਕਿ ਤੁਸੀਂ ਬਹੁਤ ਬਹਾਦਰੀ ਦਿਖਾਈ ਹੈ ਇਸ ਦੇ ਵੇਲੇ। ਔਰ ਇਹ ਜਿਹੜਾ ਫੌਜੀ ਮੇਜਰ ਜਿਹੜਾ ਉਸ ਚੋਰੀ ਦੇ ਵਿੱਚ ਦੋਸ਼ੀ ਪਾਇਆ ਗਿਆ, ਇਸ ਨੂੰ ਜਿਹੜਾ ਅਸ਼ੋਕ ਚੱਕਰ ਦਿੱਤਾ ਗਿਆ ਜਿਹੜਾ ਹਾਈਐਸਟ ਪੀਸ ਟਾਈਮ ਗੈਲੈਂਟਰੀ ਅਵਾਰਡ ਹੈ ਜੀ। ਹੁਣ ਇਹ ਜ਼ਾਹਰ ਹੈ ਵੀ ਉਹਦੇ ਤੇ ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਗੋਂਗਲੂਆਂ ਤੋਂ ਮਿੱਟੀ ਲਾਈ। ਪਰ 33 ਸਾਲ ਬੀਤਣ ਬਾਅਦ ਇਹਨਾਂ ਦਾ ਜਿਹੜਾ ਦੂਸਰਾ ਟ੍ਰਿਬਿਊਨਲ ਹੈ, ਜਿਹੜਾ ਆਰਮਡ ਫੋਰਸਿਸ ਟ੍ਰਿਬਿਊਨਲ ਹੈ, ਉਹ ਚੈਨ ਨਾਲ ਨਹੀਂ ਬੈਠਾ ਕਿ ਜੀ ਇੱਕ ਫੌਜੀ ਨੂੰ, ਅਫਸਰ ਨੂੰ ਜਿਹੜੀ ਹੈ ਉਹ ਉਹਦੀ ਪ੍ਰਮੋਸ਼ਨ ਰੋਕਤੀ, ਉਹਦੀ ਨੌਕਰੀ ਜਾਂਦੀ ਲੱਗੀ। ਔਰ ਜਿਹੜੀ ਖਬਰ ਹੈ ਔਰ ਅੱਜ ਦੀ ਟ੍ਰਿਬਿਊਨ ਦੀ ਖਬਰ ਹੀ ਹੈ, ਆਫਟਰ 33 years ਆਪਰੇਸ਼ਨ ਬਲੂ ਸਟਾਰ ਮੇਜਰ ਵਿਨਸ ਬੈਟਲ ਆਫ ਆਨਰ। ਹੁਣ 33 ਸਾਲ ਪਹਿਲਾਂ ਜੋ ਫੌਜ ਨੇ ਸਣੇ ਇਸ ਮੇਜਰ ਦੇ ਸਿੱਖਾਂ ਦੇ ਜਜ਼ਬਾਤਾਂ ਨਾਲ, ਦਰਬਾਰ ਸਾਹਿਬ ਨਾਲ, ਉਹ ਕੋਈ ਮੈਟਰ ਨਹੀਂ ਕਰਦਾ। ਪਰ ਹੁਣ ਆਰਮਡ ਜਿਹੜਾ ਇਹਨਾਂ ਦਾ ਟ੍ਰਿਬਿਊਨਲ ਹੈ ਉਹਨਾਂ ਨੇ ਉਹਨੂੰ ਨਾ ਸਿਰਫ ਬਰੀ ਕੀਤਾ, ਉਹਨਾਂ ਨੇ ਕਿਹਾ ਜੀ ਇਹਨੂੰ ਲੈਫਟੀਨੈਂਟ ਕਰਨਲ ਦਾ ਅਵਾਰਡ ਦਿਓ, ਇਹਨੂੰ 10 ਲੱਖ ਦਾ ਜਿਹੜਾ ਹਰਜਾਨਾ ਦਿਓ। ਔਰ ਇੱਕ ਹੁਣ ਕਿਉਂਕਿ 33 ਸਾਲ ਬਾਅਦ ਉਹਦੀ ਵੈਸੇ ਰਿਟਾਇਰਮੈਂਟ, ਉਹਨੂੰ ਸਾਰੇ ਜਿਹੜੇ ਬੈਨੀਫਿਟ ਦਿਓ। ਔਰ ਇਹ ਮੇਨ ਖਬਰ ਹੈ ਕਿ ਫॉर 33 years ਐਨ ਆਰਮੀ ਮੇਜਰ ਹੂ ਵਾਸ ਰਿਕਮੈਂਡਡ ਫॉर ਅਸ਼ੋਕ ਚੱਕਰ ਹਾਈਐਸਟ ਪੀਸ ਟਾਈਮ ਗੈਲੈਂਟਰੀ ਅਵਾਰਡ ਫॉर ਹਿਸ ਐਕਸ਼ਨਸ ਡਿਊਰਿੰਗ ਆਪਰੇਸ਼ਨ ਬਲੂ ਸਟਾਰ was forced to fight a different battle to redeem his honor after he was wrongly convicted for retaining some electronic items recovered during anti-terrorist operation। ਇਹਨੂੰ ਇਹ ਹੁਣ anti-terrorist operation ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਆਰਮਡ ਫੋਰਸਿਸ ਟ੍ਰਿਬਿਊਨਲ ਹੈਜ਼ ਹੈਲਡ that officers trial by the then general officer commanding of Amritsar base 15 infantry division was not only without jurisdiction and not in conformity with the law but also based on unfounded facts on account of total lack of evidence। ਹੁਣ ਇਹ ਉਦੋਂ ਵੀ ਜਿਹੜੀ ਇਨਕੁਆਇਰੀ ਹੋਈ ਉਹਨਾਂ ਦੇ ਜਨਰਲ ਆਫੀਸਰ ਕਮਾਂਡਿੰਗ ਨੇ ਕੀਤੀ ਔਰ ਇਹ ਟ੍ਰਿਬਿਊਨਲ ਕਹਿ ਰਿਹਾ ਨਾ ਉਹਨਾਂ ਦੇ ਤਾਂ ਜੁਰਿਸਡਿਕਸ਼ਨ ਹੀ ਨਹੀਂ ਸੀ ਔਰ ਇਹ ਉਹਦੇ ਨਾਲ ਬਹੁਤ ਧੱਕਾ ਹੋਇਆ ਅਫਸਰ ਦੇ ਨਾਲ। ਔਰ ਉਸ ਟ੍ਰਿਬਿਊਨਲ ਨੇ ਜਿਹੜਾ ਇਹ ਪਾਸ ਕੀਤਾ ਆਰਡਰ, ਉਹਨਾਂ ਨੇ ਕਿਹਾ ਵੀ ਦੇ ਹੈਵ ਡਾਇਰੈਕਟਡ ਦਾ ਸੈਂਟਰਲ ਗਵਰਨਮੈਂਟ ਟੂ ਪੇ ਕੰਪਨਸੇਸ਼ਨ ਆਫ ₹10 ਲੱਖ ਟੂ ਆਫੀਸਰ ਦਿਸ ਮੇਜਰ। The bench also directed that officer will be promoted notionally to the rank of lieutenant colonel and shall be deemed to have retired from this rank at the age of 51 years after completing ਵੀ ਉਹਨੂੰ ਸਾਰੀਆਂ ਪੋਸਟ ਰਿਟਾਇਰਮੈਂਟ ਜਿਹੜੀਆਂ ਏਰੀਅਰ ਸੈਲਰੀ ਸਾਰੇ ਬੈਨੀਫਿਟ ਦਿੱਤੇ ਜਾਣ। ਔਰ ਫਿਰ ਉਹਨਾਂ ਨੇ ਕਿਹਾ ਜੀ ਇਹ ਪੋਸਟਡ ਸੀ ਉੱਥੇ ਔਰ ਇਹ 4 ਜਿਹੜੀਆਂ ਆਈਟਮਸ ਨੇ ਜਿਹੜੀਆਂ ਮੈਂ ਨੇਮ ਕੀਤੀਆਂ ਉਹ ਰਿਕਵਰ ਹੋਈਆਂ ਕਿ ਵੀ ਇਹ ਕਹਿੰਦਾ ਵੀ ਭਾਵੇਂ ਰਿਕਵਰ ਹੋਈਆਂ, ਟ੍ਰਿਬਿਊਨਲ ਕਹਿ ਰਿਹਾ ਦਾ ਟਰੂਪਸ ਰਿਕੁਐਸਟਡ that these items we kept with the unit as souvenirs
ਐਂਡ ਦਾ ਰਿਕੁਐਸਟ ਵਾਸ ਐਕਸੀਡਡ ਬਾਈ ਦਾ ਕਮਾਂਡਿੰਗ ਅਫਸਰ। ਉਹਨਾਂ ਨੇ ਕਿਹਾ ਜੀ ਜਿਹੜੇ ਫੌਜੀ ਸੀ ਉਹਨਾਂ ਨੇ ਕਿਹਾ ਜੀ ਅਸੀਂ ਇੰਨਾ ਵੱਡਾ ਆਪਰੇਸ਼ਨ ਕੀਤਾ ਹੈ ਤੇ ਇਹ ਜਿਹੜਾ ਮਾਲ ਹੈ ਲੁੱਟ ਦਾ ਇਹਨੂੰ ਯਾਦਗਾਰ ਦੇ ਤੌਰ ਤੇ ਅਸੀਂ ਆਪਣੀ ਯੂਨਿਟ, ਤੁਸੀਂ ਦੇਖੋ ਕਿਹੜੇ ਦੁਸ਼ਮਣ ਦੀ ਇਹ ਇੱਕ ਵਿਕਟਰੀ ਕਰਕੇ ਆਏ ਨੇ ਕਿ ਲੋਕਾਂ ਦੇ ਘਰਾਂ ਚੋਂ VCR ਔਰ ਜਿਹੜੇ ਚੁੱਕੇ ਨੇ ਉਹ ਉਹਨਾਂ ਨੇ ਸੋਵੀਨੀਅਰ ਰੱਖਣੇ ਨੇ। ਫਿਰ ਉਹਨਾਂ ਨੇ ਕਿਹਾ ਜੀ ਵੀ ਇਹ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕੰਪਲੇਨ ਹੋ ਗਈ ਔਰ ਇਹ ਰਿਕਵਰ ਹੋ ਗਈਆਂ ਚੀਜ਼ਾਂ, ਔਰ ਪਰ ਇਹਦੇ ਚ ਕਿਉਂਕਿ ਇਹ ਤਿੰਨ ਚੀਜ਼ਾਂ ਤੋਂ ਇਲਾਵਾ ਇੱਕ ਵੈਬਲੇ .38 ਰਿਵਾਲਵਰ ਵੀ ਸੀ, ਪਰ ਇਹ ਤਾਂ ਜਵਾਨਾਂ ਨੇ ਕਿਹਾ ਸੀ ਵੀ ਇਹਨਾਂ ਨੂੰ ਸੋਵੀਨੀਅਰ ਰੱਖੋ, ਸੋ ਇਹਦਾ ਕੀ ਕਸੂਰ ਹੈ ਕਿਉਂਕਿ ਬਾਕੀਆਂ ਨੂੰ ਕੋਈ ਸਜ਼ਾ ਨਹੀਂ ਸੀ ਹੋਈ, ਬਾਕੀ ਨਿਕਲ ਗਏ। No punishment has been awarded to others by appropriate trial। ਸੋ ਉਹਨਾਂ ਨੇ ਕਿਹਾ ਜੀ ਇਹ ਅਫਸਰ ਜਿਹੜਾ ਹੈ ਇਸ ਦੇ ਨਾਲ ਧੱਕਾ ਹੋਇਆ। There appears to be a gross injustice done to the petitioner's career। He has been made a scapegoat who suffered because of incorrect decision and wrong commitment by the then commanding officer, the bench ruled। ਹੁਣ ਤੁਸੀਂ ਇਹ ਆਰਮੀ ਦੇ ਟ੍ਰਿਬਿਊਨਲ ਔਰ ਇਹਨਾਂ ਦੀ ਜੁਡੀਸ਼ਰੀ ਦਾ ਹਾਲ ਦੇਖ ਲਓ, ਔਰ ਜੇ ਕਿਸੇ ਨੂੰ ਲੱਗਦਾ ਹੈ ਕਿ ਵੀ ਜਗਦੀਪ ਸਿੰਘ ਦੇ ਫੈਸਲੇ ਤੋਂ ਬਾਅਦ ਇਹ ਜੁਡੀਸ਼ਰੀ ਦਾ ਉੱਥੇ ਰੁਖ ਚਾਖ ਬਦਲ ਗਿਆ ਤੇ ਜਦੋਂ ਇਹ ਜਸਟਿਸ ਚੀਫ ਜਸਟਿਸ ਬਣਿਆ ਹੁਣੇ ਹੀ ਪਿਛਲੇ ਦਿਨਾਂ 'ਚ ਉਹਨੇ ਸਹੁੰ ਚੁੱਕ ਲਈ ਹੈ ਚੀਫ ਜਸਟਿਸ ਦੇ ਤੌਰ ਤੇ, ਜਸਟਿਸ ਖੈਰ ਰਿਟਾਇਰ ਹੋ ਗਿਆ ਦੀਪਕ ਮਿਸ਼ਰਾ, ਤੇ ਅਸੀਂ ਕੋਟ ਕੀਤਾ ਸੀ ਵੀ ਇਹੀ ਦੀਪਕ ਮਿਸ਼ਰਾ ਹੈ ਜਿਨੇ ਐਜ਼ ਏ ਜਸਟਿਸ ਇਹ ਆਰਡਰ ਪਾਸ ਕੀਤਾ ਸੀ ਕਿ ਭਾਰਤ ਦੇ ਸਾਰੇ ਸਿਨੇਮੇ ਘਰਾਂ 'ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗਾਨ ਜਨ ਗਣ ਮਨ ਗਾਇਆ ਜਾਏ, ਔਰ ਅਜੇ ਇਹਨੂੰ ਸਹੁੰ ਚੁੱਕਿਆਂ 3 ਦਿਨ ਹੋਏ ਨੇ ਔਰ ਅੱਜ ਉਹਨੇ ਪਹਿਲਾ ਆਰਡਰ, ਕਿਉਂਕਿ 2002 ਚ ਹਜ਼ਾਰਾਂ ਮੁਸਲਮਾਨ ਜਿਹੜੇ ਨੇ ਗੁਜਰਾਤ ਚ ਮਾਰੇ ਗਏ ਜੀ, ਈਵਨ ਬਾਈ ਕੰਜ਼ਰਵੇਟਿਵ ਅਕਾਊਂਟ 2000 ਤੋਂ ਜ਼ਿਆਦਾ ਮੁਸਲਮਾਨ ਮਰੇ ਔਰ 1000 ਦੇ ਕਰੀਬ ਮਸੀਤਾਂ ਜਿਹੜੀਆਂ ਨੇ ਉਹ ਢਾਈਆਂ ਗਈਆਂ। ਹੁਣ ਜ਼ਾਹਰ ਹੈ ਕਿ ਵੀ ਇਹਨਾਂ ਨੇ ਉਹਦੀ ਫਿਗਰ 1000 ਬਣਾ ਦਿੱਤੀ ਤਾਂ 1000 ਮਸੀਤਾਂ ਦੀ ਉਹਨਾਂ ਨੇ ਕਿਹਾ ਜੀ ਮੋਰ ਦੈਨ 500 ਮਸੀਤ, ਅਸੀਂ ਤਾਂ ਕੱਲੀ ਬਾਬਰੀ ਮਸਜਿਦ ਦੀ ਗੱਲ ਕਰਦੇ ਜੀ, ਔਰ ਇਹ 2002 ਚ ਵਾਕਿਆ ਹੋਇਆ। ਹੁਣ 10 ਸਾਲ ਗੁਜਰਾਤ ਹਾਈ ਕੋਰਟ ਦੇ ਵਿੱਚ ਜਿਹੜੀਆਂ ਮਸੀਤਾਂ ਢਾਈਆਂ ਗਈਆਂ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਵੀ ਉੱਥੇ ਨਮਾਜ਼ ਅਦਾ ਕਰਨ ਵਾਲੇ ਸੀ ਉਹਨਾਂ ਨੇ ਵਕੀਲ ਕਰਕੇ ਕੇਸ ਲੜਿਆ ਕਿ ਭਾਈ ਇਹ ਜਿਹੜੀ ਧਾਰਮਿਕ ਥਾਵਾਂ ਦੀ ਪ੍ਰੋਟੈਕਸ਼ਨ ਹੁੰਦੀ ਹੈ ਸਟੇਟ ਦਾ ਕੰਮ ਹੁੰਦਾ ਹੈ, ਲੋਕਾਂ ਦੀ ਪ੍ਰੋਟੈਕਸ਼ਨ ਵੀ ਉਹਦਾ ਹੁੰਦਾ ਹੈ, ਔਰ ਕਿਉਂਕਿ ਇਹ ਟੱਠੀਆਂ ਨੇ ਤੇ ਸਰਕਾਰ ਜਿਹੜਾ ਉਹਨਾਂ ਨੂੰ ਬਣਵਾ ਕੇ ਦੇ, ਉਹ ਉਸੇ ਤਰ੍ਹਾਂ ਹੀ ਨੇ, ਉਹ ਵਿਚਾਰੇ ਵੈਸੇ ਹੀ ਗਰੀਬ ਨੇ ਮੁਸਲਮਾਨ ਉੱਥੇ। ਔਰ ਹਾਈ ਕੋਰਟ ਗੁਜਰਾਤ ਨੇ ਇਹ ਫੈਸਲਾ ਦਿੱਤਾ ਸੀ ਕਿ ਭਾਈ ਇਹ ਜਿੰਨੀਆਂ ਮਸੀਤਾਂ ਟੱਠੀਆਂ ਨੇ ਗੁਜਰਾਤ ਸਰਕਾਰ ਜਿਸ ਹਾਲਤ 'ਚ ਢਾਣ ਤੋਂ ਪਹਿਲਾਂ ਸੀ ਉਹਨਾਂ ਨੂੰ ਉਹਦੇ 'ਚ ਲਿਆਏ। ਹੁਣ ਉਹ ਜਿਹੜਾ ਗੁਜਰਾਤ ਦਾ ਫੈਸਲਾ ਸੀ ਹਾਈ ਕੋਰਟ ਦਾ, ਉਹਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਗੁਜਰਾਤ ਸਰਕਾਰ ਨੇ ਕੀਤੀ ਔਰ ਅੱਜ ਉਹਦਾ ਫੈਸਲਾ ਇਹ ਜਿਹੜਾ ਦੀਪਕ ਮਿਸ਼ਰਾ ਚੀਫ ਜਸਟਿਸ ਬਣਿਆ ਉਹਦੀ ਕਮਾਂਡ ਥੱਲੇ ਆਇਆ। ਸੁਪਰੀਮ ਕੋਰਟ ਸੈਟਸ ਅਸਾਈਡ ਗੁਜਰਾਤ ਹਾਈ ਕੋਰਟ ਆਰਡਰ ਔਨ ਰਿਪੇਅਰ ਆਫ ਸ਼ਰਾਈਨਸ। ਇਹਨੇ ਉਹ ਜਿਹੜਾ ਗੁਜਰਾਤ ਹਾਈ ਕੋਰਟ ਦਾ ਫੈਸਲਾ ਹੈ ਉਹ ਰੱਦ ਕਰ ਦਿੱਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਜਿਵੇਂ ਬਾਕੀ ਸਾਰਿਆਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ 50,000 ਰੁਪਏ ਦੀ ਸਰਕਾਰ ਨੇ ਦਿੱਤੀ ਹੈ, ਇਸੇ ਤਰ੍ਹਾਂ ਕਿਉਂਕਿ ਇੰਡੀਅਨ ਸਟੇਟ ਔਰ ਰਿਲੀਜਨ ਅੱਡ ਹੈ ਔਰ ਜੇ ਸਰਕਾਰ ਜਿਹੜੀ ਹੈ ਔਰ ਜਿਹੜਾ ਉਹਨਾਂ ਦੇ ਵਕੀਲ ਦਾ ਆਰਗੂਮੈਂਟ ਸੀ on behalf of the Gujarat government, senior advocate Tushar Mehta cited Article 27 to contend that there was a specific prohibition against compelling people to pay any taxes, the proceeds of which are specifically appropriated in payment of expenses for the promotion or maintenance of any particular religion or religious denomination. The High Court order was against the secular fabric of the country, he had argued. ਉਹਨੇ ਉਹਨਾਂ ਦੇ ਵਕੀਲ ਨੇ ਕਿਹਾ ਗੁਜਰਾਤ ਸਰਕਾਰ ਦੇ ਨੇ ਉਹਨੇ ਕਿਹਾ ਜੀ ਇਹ ਜਿਹੜੀ ਟੈਕਸ ਪੇਅਰਸ ਮਨੀ ਹੈ ਔਰ ਇਹ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਇਹ ਤਾਂ ਬਿਲੀਵ ਨਹੀਂ ਕਰਦਾ ਵੀ ਕਿਸੇ ਰਿਲੀਜਨ ਨੂੰ ਤੁਸੀਂ ਪ੍ਰਮੋਟ ਕਰੋ ਜੀ, ਇਸ ਲਈ ਇਹ ਜਿਹੜਾ ਆਰਡਰ ਹੈ ਇਹ ਅਨਕਨਸਟੀਟਿਊਸ਼ਨਲ ਹੈ ਕਿ ਵੀ ਸਰਕਾਰ ਪੇ ਕਰੇ ਮਸੀਤਾਂ ਨੂੰ ਦੁਬਾਰਾ ਬਣਾਉਣ ਲਈ। ਔਰ ਸੁਪਰੀਮ ਕੋਰਟ ਨੇ ਇਹ ਆਰਗੂਮੈਂਟ ਮੰਨ ਲਿਆ ਔਰ ਉਹਨਾਂ ਨੇ ਗੁਜਰਾਤ ਦਾ ਜਿਹੜਾ ਉਹ 500 ਮਸੀਤਾਂ ਉਵੇਂ ਹੀ ਟੱਠੀ ਹਾਲਤ ਦੇ ਵਿੱਚ ਰਹਿਣਗੀਆਂ। ਸੋ ਇਹ ਜਸਟਿਸ ਦਾ ਅਸੀਂ ਆਰਮੀ ਟ੍ਰਿਬਿਊਨਲ ਦਾ ਦੇਖਿਆ ਕਿ 33 ਸਾਲ ਬਾਅਦ, ਹਾਲਾਂ ਉਹ ਵੀ ਜਿਹੜੀ ਵੱਡੀ ਸਜ਼ਾ ਹੈ ਜਿਹੜੀ ਲੁੱਟ ਮਚਾਈ ਹੈ ਵੱਡਿਆਂ ਨੇ ਕਿਸ ਲੈਵਲ ਤੇ ਕੀ ਲੈ ਗਏ ਨੇ, ਉਹ ਤਾਂ VCR ਤੇ ਇੱਕ ਅੱਧਾ ਵੈਬਲੇ ਪਿਸਟਲ ਵਗੈਰਾ ਦਾ ਸੀ ਉਹਨੂੰ ਵੀ ਅਨਡੂ ਕਰ ਦਿੱਤਾ। ਔਰ ਜੇ ਗੁਜਰਾਤ ਹਾਈ ਕੋਰਟ ਚੋਂ 2012 ਦੇ ਵਿੱਚ 10 ਸਾਲ ਬਾਅਦ ਐਟਲੀਸਟ ਇੱਕ ਚੰਗਾ ਆਰਡਰ ਉਹਨਾਂ ਨੇ ਲਿਆ ਕਿ ਭਾਈ ਸਰਕਾਰ ਬਣਵਾਏ, ਤੇ ਇਹ ਜਿਹੜੀ ਜੁਡੀਸ਼ਰੀ ਹਿੰਦੂ ਤਵੀ ਹੁਣ ਆਉਣ ਵਾਲੇ ਦਿਨਾਂ 'ਚ ਅੰਦਾਜ਼ਾ ਲਾ ਲਓ
ਕਿ ਵੀ ਆਰਟੀਕਲ 370 ਦਾ ਇਸ਼ੂ ਵੀ ਸੁਪਰੀਮ ਕੋਰਟ ਕੋਲ ਹੈ, 35A ਦਾ ਵੀ ਹੈ, ਮੁਸਲਿਮ ਪਰਸਨਲ ਲਾਅ ਦਾ ਵੀ ਹੈ। ਸਿੱਖ ਦੌੜ ਰਹੇ ਨੇ ਕਿ ਜੀ ਸਿੱਕਮ ਦਾ ਗੁਰਦੁਆਰਾ ਢਾਤਾ, ਉਹਦੀ ਪਟੀਸ਼ਨ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਜੇ ਅਮਿਤ ਸ਼ਾਹ ਨੂੰ ਰੜਕ ਰਿਹਾ ਜਗਦੀਪ ਸਿੰਘ ਕਿ ਜੀ ਉਹਨੇ ਇਹ ਕੀਤਾ, ਉਹਦਾ ਤਾਂ ਉਹ ਕੰਮ ਕਰਨਗੇ ਜੋ ਉਹਨੂੰ ਖੁੱਡੇ ਲਾਣਗੇ। ਲੇਕਿਨ ਆਉਣ ਵਾਲੇ ਪੀਰੀਅਡ 'ਚ ਜੇ ਇਹ ਕੋਈ ਹੋਪ ਕਰਨ ਲੱਗ ਜਾਏ ਕਿ ਜਿਸ ਜੁਡੀਸ਼ਰੀ 'ਚੋਂ ਹੁਣ ਮਾਈਨੋਰਿਟੀਜ਼ ਦੇ ਲਈ ਜਾਂ ਆਮ ਲੋਕਾਂ ਦੇ ਲਈ ਵੀ ਕੋਈ ਜਸਟਿਸ ਨਿਕਲੇਗਾ, ਨਹੀਂ, ਇਹ ਬਿਲਕੁਲ ਹੀ ਹਿੰਦੂਤਵਾ ਦਾ ਵੀ ਅਖਤਿਆਰ ਕਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲੇ ਇਸ਼ੂ ਬਾਰੇ ਆਪਣਾ ਤਬਸਰਾ ਦਿੱਤਾ। ਇੱਥੇ ਲੈਣੇ ਆ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਬੇਨਤੀ ਕਰ ਦਈਏ, ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵੀਅਰਸ, ਉਸ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।